व्यूअर्स वेलकम बैक इन आवर प्रोग्राम जी। डॉक्टर साहब हुण तुसीं किहड़ा जिहड़ा अहम इशू तुहानूं लगदा ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਜਦੋਂ ਅਸੀਂ ਇਹ ਗੱਲਬਾਤ ਵੀ ਕਰ ਰਹੇ ਹਾਂ, ਕਸ਼ਮੀਰ ਦੇ ਵਿੱਚ ਜਿਹੜਾ ਭਾਰਤੀ ਫੌਜ ਦਾ ਕਹਿਰ ਹੈ, ਜ਼ੁਲਮ ਹੈ, ਉਹਨਾਂ ਦੀ ਕਾਲੀ ਬੋਲੀ ਹਨੇਰੀ ਰਾਤ ਜ਼ੁਲਮਾਂ ਦੀ ਜੀ, ਉਹ ਲਗਾਤਾਰਤਾ ਨਾਲ ਜਾਰੀ ਹੈ। ਲੋਕਾਂ 'ਚ ਵੀ ਮੈਂ ਸਮਝਦਾ ਵੀ ਹਾਲਾਂ ਅਸੀਂ 2-3 ਸੈਗਮੈਂਟ ਇਹਦੇ 'ਤੇ ਕੀਤੇ ਨੇ, ਬਟ ਬਾਰ-ਬਾਰ ਮੇਰਾ ਕਹਿਣ ਨੂੰ ਇਹ ਮਨ ਕਰਦਾ ਹੈ ਕਿ ਸੈਲਿਊਟ 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 ਜੀ, ਕਿ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਬੀਬੀਆਂ ਵੀ ਬਾਹਰ ਨਿਕਲੀਆਂ ਨੇ। ਕੱਲ ਜਦੋਂ ਗੋਲੀ ਚੱਲੀ ਹੈ 5 ਹੋਰ ਕਸ਼ਮੀਰੀ ਮਾਰੇ ਗਏ ਨੇ। ਇਹ ਫਿਗਰ ਵੀ ਕਿਉਂਕਿ ਬਹੁਤ ਸਾਰੀਆਂ ਖਬਰਾਂ ਜਾਂ ਬਹੁਤ ਸਾਰੇ ਨੈਟਵਰਕ ਜਿਹੜੇ ਨੇ ਇਹਨਾਂ ਨੇ ਕੰਟਰੋਲ 'ਚ ਕੀਤੇ ਹੋਏ ਨੇ, ਹਾਲਾਤ ਉੱਥੇ ਬਹੁਤ ਬਦਤਰ ਨੇ ਜੀ। ਔਰ ਈਵਨ ਬਹੁਤ ਵੱਡਾ ਜਿਹੜਾ ਇੱਕ ਫਿਲਾਸਫਰ ਹੈ, ਸ਼ਾਇਦ ਉਹਦਾ ਚਰਨੋਸਕੀ ਉਹਦਾ ਨਾਂ ਹੈ, ਉਹਨੇ ਵੀ ਇਸ ਦੇ ਉੱਤੇ ਜਿਹੜਾ ਪੂਰਾ ਕਮੈਂਟ ਲਿਖਿਆ। ਉਹ ਯਹੂਦੀ ਹੈ ਪਰ ਫਲਸਤੀਨੀਆਂ ਦੇ ਮਾਮਲੇ 'ਚ ਉਹ ਬੜਾ ਵੋਕਲ ਹੁੰਦਾ। ਉਹਨੇ ਕਿਹਾ ਵੀ ਕਸ਼ਮੀਰ ਇੱਕ ਹੋਰ ਫਲਸਤੀਨ ਬਣ ਗਿਆ ਔਰ ਜੋ ਉੱਥੇ ਸਿਚੁਏਸ਼ਨ ਹੈ ਉਹਨੂੰ ਉਹਨੇ ਫਲਸਤੀਨ ਔਰ ਸੀਰੀਆ ਵੀ ਸ਼ਾਇਦ ਉਹਦੇ ਨਾਲ ਕੰਪੇਅਰ ਕੀਤਾ। ਲੇਕਿਨ ਦੁਨੀਆ ਬੜੀ ਬੇਬਸ ਜਿਹੀ ਹੋ ਕੇ ਬੈਠੀ ਹੈ। ਅਮਰੀਕਾ ਦਾ ਕੋਈ ਇਸ ਕਿਸਮ ਦਾ ਰਿਸਪੌਂਸ ਨਹੀਂ ਹੈ ਜਿਹੜਾ ਲੱਗੇ ਕਿ ਵੀ ਆ ਰਿਹਾ। ਔਰ ਗੱਲ ਇੱਕ ਪਾਸੇ ਲਾਲ ਕਿਲੇ ਦੀ ਫਸੀਲ ਤੋਂ ਮੋਦੀ ਪਾਕਿਸਤਾਨ ਦੇ ਚਾਰ ਟੋਟੇ ਕਰਨ ਦੀ ਗੱਲ ਜਿਹੜੀ ਕਿ ਉਹਨੇ ਇਹਨਾਂ ਦੇ ਜਨਰਲ ਬਖਸ਼ੀ ਨੇ ਬਰਦਾਸ਼ਤ ਕੀਤੀ, ਉਸ ਲਾਈਨ ਦੇ ਉੱਤੇ ਹੀ ਜਦੋਂ ਉਹ ਬਲੋਚਿਸਤਾਨ ਜਿਹੜਾ ਕਿ ਪਾਕਿਸਤਾਨ ਦਾ ਹਿੱਸਾ ਹੈ, ਉਹਨਾਂ ਦੇ ਕਸ਼ਮੀਰ ਡਿਸਪਿਊਟਡ ਟੈਰੀਟਰੀ ਹੈ। ਯੂਨਾਈਟਿਡ ਨੇਸ਼ਨਸ ਦੇ ਜਿਹੜੇ ਨੇ ਮਤੇ ਉਹਨਾਂ 'ਚ ਵੀ ਔਰ ਭਾਰਤ ਵੀ ਔਰ ਦੂਨਾ ਵੀ ਡਿਸਪਿਊਟਡ ਟੈਰੀਟਰੀ ਨੂੰ ਜਿਹੜਾ ਹੈ ਉਹ ਉਸ ਟੈਰੀਟਰੀ ਦੇ ਨਾਲ ਜੋੜਨਾ ਜਿਹੜੀ ਕਿ ਉਸ ਦੇਸ਼ ਦੇ ਨਕਸ਼ੇ ਦਾ ਹਿੱਸਾ ਹੈ। ਇਹ ਆਪਣੇ ਆਪ 'ਚ ਹੀ ਸ਼ੋਅ ਕਰਦਾ ਹੈ ਕਿ ਵੀ ਤੁਸੀਂ ਕਸ਼ਮੀਰ ਵੱਲੋਂ ਧਿਆਨ ਪਾਸੇ ਕਰਨ ਲਈ ਔਰ ਇੰਨੀ ਖਤਰਨਾਕ ਇਹ ਸ਼ਰਾਰਤ ਹੈ। ਹਾਲਾਂ ਆਪਣੇ ਵੱਲੋਂ ਤਾਂ ਮੋਦੀ ਦੇ ਕਿਸੇ ਕੱਚ ਘਰੜ ਜੇ ਅਨਪੜ੍ਹ ਐਡਵਾਈਜ਼ਰ ਨੇ ਕਿਹਾ ਹੋਣਾ ਨੈਪੋਲੀਅਨ ਬੋਨਾਪਾਰਟ ਨੂੰ ਕੋਟ ਕਰਕੇ ਕਿ ਜੀ ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ ਆਫੈਂਸ, ਕਿ ਜੇ ਤੁਸੀਂ ਰੱਖਿਆ ਕਰਨੀ ਹੈ ਤਾਂ ਉਹਦਾ ਸਭ ਤੋਂ ਵਧੀਆ ਇਲਾਜ ਹੈ ਵੀ ਤੁਸੀਂ ਅਟੈਕ ਕਰੋ। ਕਿ ਵੀ ਤੁਸੀਂ ਹੁਣ ਕਸ਼ਮੀਰ ਦੇ ਉੱਤੇ ਡਿਫੈਂਸਿਵ ਹੋ, ਜੋ ਤੁਹਾਡੀਆਂ ਫੌਜਾਂ ਮਿਲੀਅਨ ਆਰਮੀ ਉੱਥੇ ਕਰ ਰਹੀ ਹੈ, ਉਹਦਾ ਇੱਕੋ ਇੱਕ ਬਚਾਇਆ ਕਿ ਪਾਕਿਸਤਾਨ 'ਚ ਤੁਸੀਂ ਬਲੋਚਿਸਤਾਨ ਦੀ ਗੱਲ ਛੇੜ ਦਿਓ, ਗਿਲਗਤ ਦੀ ਕਰ ਦਿਓ, ਪਾਕਿਸਤਾਨ ਦੇ ਕਸ਼ਮੀਰ ਦੀ ਕਰ ਦਿਓ। ਔਰ ਇਹਦੇ ਥੱਲੇ ਜਿਹੜੀ ਉਹਨੇ ਡਿਪਲੋਮੇਸੀ ਦੀ ਲਾਈਨ ਵੀ ਕ੍ਰਾਸ ਕਰ ਲਈ। ਇਵਨ ਟ੍ਰਿਬਿਊਨ ਦਾ ਐਡੀਟੋਰੀਅਲ ਜਿਹੜਾ ਹੈ ਉਹਦਾ ਹੈਡਲਾਈਨ ਹੀ ਸੀ ਕਿ ਐਰੋਡਿੰਗ ਦਾ ਮੋਰਲ ਐਜ, ਅਨਵੇਲਿੰਗ ਇੰਡੀਆਜ਼ ਡਿਜ਼ਾਈਨਸ ਮੇ ਹਾਰਮ ਬਲੋਚ ਕਾਜ਼ ਜੀ। ਹੁਣ ਇਹਦੇ 'ਚ ਈਵਨ ਇਹ ਟ੍ਰਿਬਿਊਨ ਵੀ ਮੰਨਦਾ ਜੋ ਇੰਡੀਆ ਬਲੋਚਿਸਤਾਨ 'ਚ ਕਰ ਰਿਹਾ, ਜੋ ਕੁਝ ਵੀ ਉੱਥੇ ਹੈ ਉਹ ਇੰਡੀਆ ਦੀ ਬਦੌਲਤ ਹੈ। ਕਿਸੇ ਹੱਦ ਤੱਕ ਸੰਭਵ ਹੈ ਅਮਰੀਕਾ ਵੀ ਉਹਦੇ 'ਚ ਇੰਟਰਸਟਿਡ ਹੋਏ ਇੰਡੀਆ ਦੀ ਇਸ ਲਾਈਨ 'ਚ, ਕਿਉਂਕਿ ਬਲੋਚਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਕੁਦਰਤੀ ਰਿਸੋਰਸਿਸ ਨੇ, ਆਇਲ ਹੈ, ਬਾਕੀ ਬਹੁਤ ਸਾਰੇ ਜਿਹੜੇ ਨੇ ਕੁਦਰਤੀ ਦੌਲਤ ਨਾਲ ਮਾਲਾ ਮਾਲ ਹੈ। ਔਰ ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਇਲਾਕਾ ਵਾਈਜ਼ ਸੂਬਾ ਹੈ। ਆਬਾਦੀ ਵਾਈਜ਼ ਪੰਜਾਬ ਵੱਡਾ ਹੈ ਲੇਕਿਨ ਬਹੁਤ ਡੈਜ਼ਰਟ ਹੈ ਔਰ ਲੇਕਿਨ ਆਬਾਦੀ ਉਹਨਾਂ ਦੀ ਘੱਟ ਹੈ। ਔਰ ਇਹ ਨਹੀਂ ਹੈ ਕਿ ਬਲੋਚਿਸਤਾਨ ਕੋਈ ਇੱਕ ਸਟੇਟ ਸੀ ਪਹਿਲਾਂ, 47 ਤੋਂ ਪਹਿਲਾਂ 7 ਸਟੇਟਾਂ ਸੀ ਸੈਪਰੇਟਲੀ ਜਿਹਨਾਂ ਦੀ ਟੁਗੈਦਰਨੈਸ ਦੇ ਨਾਲ ਇਹ ਬਲੋਚਿਸਤਾਨ ਪ੍ਰੋਵਿੰਸ ਬਣਿਆ। ਅਸੀਂ ਕਿਸੇ ਮੌਕੇ ਬਲੋਚਿਸਤਾਨ ਦੇ ਜਿਹੜਾ ਇਹ ਸਾਰਾ ਪਾਰਟ ਇਹਨੂੰ ਡਿਸਕਸ ਕਰਾਂਗੇ ਹਿਸਟੋਰੀਕਲ ਪਰਸਪੈਕਟਿਵ ਤੋਂ ਵੀ। ਪਰ ਜਿਸ ਤਰੀਕੇ ਨਾਲ ਮੋਦੀ ਨੇ ਇਹ ਸ਼ਰਾਰਤ ਕੀਤੀ, ਨਤੀਜੇ ਦੇ ਤੌਰ ਤੇ ਉਸ ਦਾ ਰਿਐਕਸ਼ਨ ਮੈਨੂੰ ਲੱਗਦਾ ਇਸ ਵੀ ਪਾਕਿਸਤਾਨ ਕੋਈ ਸਟਰੋਂਗ ਰਿਐਕਸ਼ਨ ਦੇਗਾ। ਔਰ ਅਸੀਂ ਕੱਲ ਦੇ ਸੈਗਮੈਂਟ ਦੇ ਮੌਕੇ ਇਹ ਕਿਹਾ ਸੀ ਕਿ ਭਾਈ ਜੇ ਹੁਣ ਖੁੱਲ੍ਹ ਕੇ ਇੰਡੀਆ ਬਲੋਚਿਸਤਾਨ ਨੂੰ ਤੋੜਨ ਤੇ ਹੀ ਆ ਗਿਆ ਪਾਕਿਸਤਾਨ ਨਾਲੋਂ, ਤਾਂ ਪਾਕਿਸਤਾਨ ਦੇ ਜਿਹੜੇ ਪਾਲਿਸੀ ਮੇਕਰ ਨੇ ਉਹਨਾਂ ਨੂੰ ਕੀ ਤਕਲੀਫ ਹੈ ਕਿ ਉਹ ਖਾਲਿਸਤਾਨ ਦੀ ਹਮਾਇਤ 'ਚ ਕਿਉਂ ਨਹੀਂ ਆਉਂਦੇ। ਔਰ ਜਿਉਂ ਹੀ ਸਾਡੀ ਵੀਡੀਓ ਅਪਲੋਡ ਹੋਈ ਸਭ ਤੋਂ ਡਰਟੀ ਕਮੈਂਟ ਪਹਿਲਾ ਜਿਹੜਾ ਇੱਕ ਹਿੰਦੂਤਵੀ ਦਾ ਆਇਆ, ਕਿਉਂਕਿ ਮੈਨੂੰ ਪਤਾ ਸੀ ਕਿ ਵੀ ਇਹ ਇਲਾਜ ਹੈ ਇਹਨਾਂ ਦਾ, ਇਹ ਤੋੜ ਹੈ। ਲੇਕਿਨ ਜੇ ਸਾਡੇ ਪਾਕਿਸਤਾਨ 'ਚ ਬੈਠੇ ਜਿਹੜੇ ਨੇ ਉਹਨਾਂ ਨੂੰ ਇਹ ਨਹੀਂ ਨਜ਼ਰ ਆਉਂਦਾ, ਤੁਸੀਂ ਡਿਫੈਂਸਿਵ ਜੇ ਹੋ ਕੇ, ਔਰ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰੀ ਦੇ ਐਡਵਾਈਜ਼ਰ ਨੇ ਸਰਤਾਜ ਅਜ਼ੀਜ਼, ਉਹਨਾਂ ਦੀ ਸਟੇਟਮੈਂਟ ਆਈ ਹੈ ਇੰਡੀਆ ਇਜ਼ ਇੰਟਰਫੀਅਰਿੰਗ, ਜੋ ਪਹਿਲਾਂ ਕਹਿ ਰਹੇ ਸੀ ਦੈਟ ਸ਼ੋਜ਼ ਦੈਟ ਇੰਡੀਆ ਇਜ਼ ਇੰਟਰਫੀਅਰਿੰਗ, ਉਹ ਇੰਡੀਆ ਇੰਟਰਫੀਅਰ ਕਰ ਰਿਹਾ। ਤੁਸੀਂ ਉਹਨਾਂ ਦਾ ਰਾਹ ਦਾ ਵੱਡਾ ਅਫੀਸ਼ੀਅਲ ਫੜਿਆ ਹੋਇਆ ਹੈ। ਉਸ ਤੋਂ ਪਹਿਲਾਂ ਜਿੱਥੇ ਮੋਦੀ ਔਰ ਮਨਮੋਹਨ ਸਿੰਘ ਔਰ ਨਵਾਜ਼ ਸ਼ਰੀਫ ਮਿਲੇ ਸੀ ਸ਼ੇਖ ਤਾਰੀ ਪਤਾ ਨਹੀਂ ਕਿਹੜੇ ਮੁਲਕ ਦੇ ਵਿੱਚ, ਉੱਥੇ ਪਾਕਿਸਤਾਨ ਨੇ ਪ੍ਰੂਫ ਦਿੱਤੇ ਸੀ ਕਿ ਬਲੋਚਿਸਤਾਨ ਦੇ ਵਿੱਚ ਇੰਡੀਅਨ ਇੰਟਰਫੇਰੈਂਸ ਹੈ। ਗੋਲਮੋਲ ਜਿਹੀ ਗੱਲ ਕੀਤੀ ਸੀ, ਮਨਮੋਹਨ ਸਿੰਘ ਨੇ ਕਿਹਾ ਸੀ ਵੀ ਵਿਲ ਡਿਸਕਸ, ਪਰ ਇੰਨਾ ਕੁ ਮੀਡੀਆ ਨੇ ਰੌਲਾ ਪਾਇਆ ਕਿ ਮਨਮੋਹਨ ਸਿੰਘ ਜਿਹੜਾ ਹੈ ਉਹ ਆਪਣੀ ਸਟੇਟਮੈਂਟ ਤੋਂ ਹੀ ਮੁੱਕਰ ਗਿਆ। ਪਰ ਕੁੱਲ ਮਿਲਾ ਕੇ ਜਿਹੜਾ ਇੰਡੀਆ ਗੁਆਂਢੀ ਦੇਸ਼ ਦੇ ਵਿੱਚ ਹੁਣ ਸਿੱਧੇ ਤੌਰ ਤੇ ਇੰਟਰਫੀਅਰ ਕਰਨ ਨੂੰ
ਜਿਹੜਾ ਉਹਨੇ ਕੀਤਾ, ਜਦੋਂ ਪ੍ਰਾਈਮ ਮਿਨਿਸਟਰ ਇਸ ਲੈਵਲ ਦੇ ਉੱਤੇ ਕਹਿੰਦਾ, ਐਵੇਂ ਨਹੀਂ ਟ੍ਰਿਬਿਊਨ ਨੇ ਕਿਹਾ ਐਰੋਡਿੰਗ ਦਾ ਮੋਰਲ ਐਜ, ਕਿ ਵੀ ਮਦਦ ਤਾਂ ਤੁਸੀਂ ਕਰ ਹੀ ਰਹੇ ਸੀ, ਹੁਣ ਤੁਸੀਂ ਓਪਨਲੀ ਓਨ ਕਰਕੇ ਉਹਨਾਂ ਨੂੰ ਜਿਹੜਾ ਉਹ ਬਿੱਲੀ ਜਿਹੜੀ ਹੈ ਥੈਲੇ ਤੋਂ ਬਾਹਰ ਕੱਢ ਦਿੱਤੀ ਹੈ। ਲੇਕਿਨ ਭਾਰਤ ਦਾ ਆਪਣਾ ਹਾਲ ਕੀ ਹੈ, ਪੰਜਾਬ 'ਚ ਜੋ ਇਹਨਾਂ ਨੇ ਕੀਤਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਔਰ ਇਹਨਾਂ ਦੀ ਆਪਣੀ ਖਬਰ ਹੈ, ਵਾਇਲੈਂਸ ਰੌਕਸ ਜੰਮੂ ਕਸ਼ਮੀਰ, ਮਨੀਪੁਰ ਐਂਡ ਅਸਾਮ ਐਜ਼ ਨੇਸ਼ਨ ਸੈਲੀਬ੍ਰੇਟਸ ਇੰਡੀਪੈਂਡੈਂਸ ਡੇ। ਕਿ ਵੀ ਇਕੱਲਾ ਇਹ ਨਹੀਂ ਹੈ ਵੀ ਕਸ਼ਮੀਰ ਦੇ ਵਿੱਚ ਲੱਖਾਂ ਲੋਕ ਬਾਹਰ ਨਿਕਲੇ ਔਰ ਗੋਲੀ ਚੱਲੀ, 7 ਹੋਰ ਮਾਰ ਦਿੱਤੇ, ਹੁਣ ਨੰਬਰ ਜਿਹੜਾ ਉਹ 65 ਦੇ ਨੇੜੇ ਤੇੜੇ ਪਹੁੰਚ ਗਿਆ। ਔਰ ਇਸ ਖਬਰ ਦੇ ਮੁਤਾਬਕ ਉਹਨੇ ਕਿਹਾ ਜੀ ਜਿਹੜਾ 70ਵਾਂ ਇੰਡੀਪੈਂਡੈਂਸ ਡੇ ਹੈ ਇਹ ਕਸ਼ਮੀਰ ਵੈਲੀ ਤਾਂ ਜਿਹੜੀ 40 ਤੋਂ ਜ਼ਿਆਦਾ ਦਿਨਾਂ ਤੋਂ ਟੈਰਰ ਦੀ ਗ੍ਰਿਪ 'ਚ ਫੌਜ ਦੇ ਆਈ ਹੋਈ ਹੈ, ਪਰ ਉਹਨਾਂ ਨੇ ਕਿਹਾ 2 blasts rocked Manipur capital Imphal an hour before the official Independence Day celebrations were to start, but no casualties were reported. Several militant organizations have called for boycott of Independence Day celebrations in the state, often rocked by insurgents violence. ਹੁਣ ਇਹ ਆਇਰੋਮ ਸ਼ਰਮਲਾ ਜੀ ਦੀ ਅਸੀਂ ਗੱਲ ਕਰਦੇ ਹਾਂ, ਜਿਹਨੇ 16 ਸਾਲ ਭੁੱਖ ਹੜਤਾਲ ਰੱਖੀ, ਉਹ ਵੀ ਮਨੀਪੁਰ ਤੋਂ ਹੈ, ਔਰ ਜਿਉਂ ਹੀ ਉਹਦੀ ਰਾਜਧਾਨੀ ਇੰਫਾਲ ਹੈ ਉੱਥੇ ਇਹ ਸੈਲੀਬ੍ਰੇਸ਼ਨ ਸ਼ੁਰੂ ਹੋਣੀ ਸੀ, ਬੰਬ ਧਮਾਕੇ ਹੋ ਗਏ। ਇਹਦਾ ਮਤਲਬ ਵੀ ਤੁਹਾਡਾ ਜਿਹੜਾ ਉਹ ਕਿੰਨਾ ਕੰਟਰੋਲ। ਫਿਰ series of 5 bomb explosions by suspected Ulfa independent militants rocked Upper Assam's Sharado and Tinsukia districts on Monday morning, but there were no casualties. ਫਿਰ ਅਸਾਮ ਦੇ ਵਿੱਚ ਜਿਹੜੇ ਦੋਨੋਂ ਟਾਊਨ ਦਿੱਤੇ ਨੇ ਉੱਥੇ 5 ਬੰਬ ਧਮਾਕੇ ਹੋਏ। ਸੋ ਤੁਸੀਂ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ, ਕਿ ਵੀ ਤੁਸੀਂ ਆਪਣੇ ਆਪ ਦੇ ਵਿੱਚ ਦੱਸੋ ਕਿ ਵੀ ਤੁਹਾਡੀ ਮਨੀਪੁਰ ਹੋਏ, ਤੁਹਾਡਾ ਅਸਾਮ ਹੋਏ, ਕਸ਼ਮੀਰ ਹੋਏ, ਪੰਜਾਬ ਦੇ ਵਿੱਚ ਜੋ ਔਰ ਕਿਵੇਂ 4 ਚਫੇਰੇ ਫੌਜ ਦੇ ਨਾਲ ਤੁਸੀਂ ਕੰਟਰੋਲ ਕੀਤਾ ਹੋਇਆ, ਔਰ ਤੁਸੀਂ ਹਿਊਮਨ ਰਾਈਟਸ ਤੇ ਦੂਸਰਿਆਂ ਦੀ ਗੱਲ ਕਰ ਰਹੇ ਹੋ ਕਿ ਜੀ ਫਲਾਣੀ ਥਾਂ ਤੇ ਨਹੀਂ ਹੈ, ਢਿਮਕੀ ਥਾਂ ਤੇ ਨਹੀਂ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ ਉੱਥੇ ਵੀ ਥੋੜੇ ਜਿਹੇ ਗੰਭੀਰ ਐਨਾਲਿਸਟ ਨੇ ਉਹ ਸਮਝਦੇ ਨੇ ਕਿ ਹਿੰਦੂ ਤਵੀਆਂ ਨੇ ਲਾਈਨ ਕ੍ਰਾਸ ਕਰ ਲਈ ਹੈ, ਔਰ ਇਹਨਾਂ ਨੇ ਜਿਹੜੀ ਥੋੜਾ ਬਹੁਤ ਡਿਪਲੋਮੈਟਿਕ ਐਜ ਸੀ ਇੰਡੀਆ ਦੇ ਕੋਲ। ਔਰ ਗੱਲ ਇੱਥੇ ਹੀ ਨਹੀਂ ਹੈ, ਜਿਹੜਾ ਇਹਨਾਂ ਦਾ ਡਿਫੈਂਸ ਮਿਨਿਸਟਰ ਹੈ ਪਾਰੀਕਰ, ਜਿਹਨੂੰ ਮੇਰਾ ਨਹੀਂ ਖਿਆਲ ਕਿ ਵੀ ਚੱਜ ਦੇ ਨਾਲ ਪਤਾ ਵੀ ਹੈ ਵੀ ਨਕਸ਼ਾ ਕੀ ਹੈ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ, ਕਸ਼ਮੀਰ 'ਚ ਕਿੱਥੇ ਕੀ ਹੈ। ਉਹ ਹੁਣ ਪਿਛਲੇ ਦਿਨਾਂ 'ਚ ਜਦੋਂ ਇੱਕ ਪਾਸੇ ਇਹਨਾਂ ਨੇ ਸ਼ਾਂਤਮਈ ਪ੍ਰੋਟੈਸਟਰ ਮਾਰੇ, 5 ਹੋਰ ਕੋਈ ਚੁੱਕ ਕੇ ਮਾਰ ਦਿੱਤੇ ਹੋਣਗੇ, ਉਹ ਖਬਰ ਲਾਈ ਕਿ ਜੀ ਪਾਕਿਸਤਾਨ ਤੋਂ ਆਉਣ ਵਾਲੇ ਜਿਹੜੇ ਟੈਰਰਿਸਟ ਸੀ, ਇਨਫਿਲਟ੍ਰੇਟਰਸ, ਉਹਨਾਂ ਨੂੰ ਮਾਰ ਦਿੱਤਾ ਗਿਆ ਜੀ। ਹੁਣ ਜਦੋਂ ਡਿਫੈਂਸ ਮਿਨਿਸਟਰ ਪਾਰੀਕਾਰ ਨੇ ਕੱਲ ਇੱਕ ਬੜਾ ਗੰਦਾ ਬਿਆਨ ਦਿੱਤਾ, ਉਹਨੇ ਕਿਹਾ ਕਿ ਜੀ ਜੇ ਉਹਨੇ ਜਾਣਾ ਸੀ ਪਾਕਿਸਤਾਨ, ਉਹਨਾਂ ਨੇ ਕਿਹਾ ਜੀ ਸਾਡਾ ਫੋਰਨ ਮਿਨਿਸਟਰ ਨਹੀਂ ਜਾਏਗਾ। ਉਹਨੇ ਕਿਹਾ ਜੀ ਗੋਇੰਗ ਟੂ ਪਾਕਿਸਤਾਨ ਇਜ਼ ਲਾਈਕ ਗੋਇੰਗ ਟੂ ਹੈਲ ਵੇਅਰ ਵੀ ਆਲਰੇਡੀ ਹੈਵ ਸੈਂਟ ਦਾ 5 ਪਾਕਿਸਤਾਨੀਜ਼। ਹੁਣ ਮੌਤ ਦੇ ਘਾਟ ਨੂੰ ਹੈਲ ਕਹਿ ਰਿਹਾ, ਪਾਕਿਸਤਾਨ ਨੂੰ ਹੈਲ ਕਹਿ ਰਿਹਾ। ਉਹ ਕਹਿੰਦੇ ਅਸੀਂ ਆਲਰੇਡੀ ਉਹਨਾਂ 5 ਨੂੰ ਜਿਹੜਾ ਉਹ ਨਰਕਾਂ ਦੇ ਵਿੱਚ ਭੇਜ ਦਿੱਤਾ, ਔਰ ਪਾਕਿਸਤਾਨ ਜਾਣ ਦਾ ਮਤਲਬ ਹੈ ਹੈਲ 'ਚ ਜਾਣਾ। ਹੁਣ ਇਹ ਤੁਸੀਂ ਵੱਡੇ ਗਵਾਂਢੀ ਦੇ ਨਾਤੇ ਇਹ ਤੁਹਾਡੀ ਜ਼ਬਾਨ ਹੈ, ਤੁਹਾਡੀ ਮਿਨਿਸਟਰਾਂ ਦੀ, ਮੋਦੀ ਉਹਨਾਂ ਦੀ ਇੰਟਰਨਲ ਇੰਟਰਫੇਰੈਂਸ ਬਲੋਚਿਸਤਾਨ ਔਰ ਗਿਲਗਿਤ ਔਰ ਇਹ ਕਰ ਰਿਹਾ ਹੈ। ਡਿਫੈਂਸ ਮਿਨਿਸਟਰ ਜਿਹੜਾ ਹੈ ਉਹ ਗੋਇੰਗ ਟੂ ਹੈਲ ਕਹਿ ਰਿਹਾ ਪਾਕਿਸਤਾਨ 'ਚ ਜਾਣ ਨੂੰ। ਅਰੁਣ ਜੇਤਲੀ ਕਹਿ ਰਿਹਾ ਜੀ ਜਿਹੜੀ ਹੁਣ ਸਾਰਕ ਮਿਨਿਸਟਰਾਂ ਦੀ ਹੋਣੀ ਹੈ ਉਹਦੇ 'ਚ ਮੈਂ ਨਹੀਂ ਜਾਣਾ ਹੈ। ਸੋ ਇਹ ਕਿਸ ਰਸਤੇ ਤੇ ਜਾ ਰਹੇ ਨੇ? ਹੁਣ ਇਹਨਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਵੀ ਅਲਟੀਮੇਟਲੀ, ਔਰ ਮੈਨੂੰ ਹੈਰਾਨੀ ਹੈ ਵੀ ਅਮਰੀਕਨ ਐਡਮਿਨਿਸਟ੍ਰੇਸ਼ਨ ਜਿਸ ਡਾਇਰੈਕਸ਼ਨ 'ਚ ਗੱਲ ਜਾ ਰਹੀ ਹੈ, ਅਲਟੀਮੇਟਲੀ ਜਿਹੜੀ ਕੋਈ ਵਾਰਫੇਅਰ ਹੈ ਉਹ ਨਿਊਕਲੀਅਰ 'ਚ ਐਂਡ ਹੋਏਗੀ। ਇਹਨਾਂ ਨੂੰ ਬਾਕੀਆਂ ਦਾ ਬੜਾ ਫਿਕਰ ਸੀ ਕਿ ਜੀ ਇਰਾਕ ਦੇ ਵਿੱਚ ਸਦਾਮ ਹੁਸੈਨ ਦੇ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਔਰ ਅਸੀਂ ਪ੍ਰੀਐਮਪਟ ਸਟ੍ਰਾਈਕ ਕਰਨਾ ਹੈ। ਇੱਥੇ ਜਿਸ ਡਾਇਰੈਕਸ਼ਨ ਵੱਲ ਗੱਲ ਜਾ ਰਹੀ ਹੈ, ਔਰ ਗੱਲ ਇਹ ਇੱਥੇ ਰੁਕਣੀ ਨਹੀਂ ਹੈ ਜਿਸ ਕਿਸਮ ਦਾ ਇਹਨਾਂ ਦਾ ਇਹ ਮਾਹੌਲ ਬਣਿਆ ਹੋਇਆ। ਔਰ ਮੈਨੂੰ ਇਹ ਯਾਦ ਹੈ ਵੀ ਜਦੋਂ ਇੰਦਰਾ ਗਾਂਧੀ ਨੇ 1974 ਦੇ ਵਿੱਚ ਪਹਿਲੀ ਵਾਰ ਪੋਖਰਾਨ ਦੇ ਵਿੱਚ ਐਟਮ ਧਮਾਕਾ ਕਰਕੇ ਪਹਿਲਾ ਟੈਸਟ ਕੀਤਾ, ਤੇ ਉਦੋਂ ਸੈਨੇਟਰ ਉਹਦਾ ਨਾਮ ਸੀ ਪੈਟਰਿਕ ਮੋਨੇਹਾਨ, ਬਾਅਦ ਦੇ ਵਿੱਚ ਉਹ ਇੰਡੀਆ ਦਾ ਐਮਬੈਸਡਰ ਹੁੰਦਾ ਸੀ ਉਦੋਂ, ਬਾਅਦ ਦੇ ਵਿੱਚ ਸੈਨੇਟਰ ਬਣਿਆ ਜਾਂ ਪਹਿਲਾਂ ਸੈਨੇਟਰ ਸੀ ਜੀ। ਉਹਨੇ ਬਾਅਦ 'ਚ ਕਿਤਾਬ ਵੀ ਲਿਖੀ, ਹੁਣ ਤਾਂ ਮਰ ਗਿਆ। ਉਹਨੇ ਉਸ ਕਿਤਾਬ ਦੇ ਵਿੱਚ ਕਿਹਾ, ਉਹਨੇ ਕਿਹਾ ਜੀ ਮੈਂ ਇੰਦਰਾ ਗਾਂਧੀ ਨੂੰ ਕਾਲ ਕਰਕੇ ਕਿਹਾ ਕਿ ਮੈਮ you have done a blunder 20-30 years down the road any crazy general in Pakistan will say hand over Kashmir to us otherwise we will meet in hell। ਮਤਲਬ ਇਹ ਸੀ ਕਿ ਵੀ ਇਹ ਅਲਟੀਮੇਟਲੀ ਹੁਣ ਤੂੰ ਰਸਤਾ ਖੋਲ ਦਿੱਤਾ ਹੈ
ਵੀ ਤੂੰ ਨਿਊਕਲੀਅਰ ਬਣ ਗਈ ਹੈ, ਇੰਡੀਆ ਨੂੰ ਬਣਾ ਦਿੱਤਾ ਹੈ, ਪਾਕਿਸਤਾਨ ਬਣੇਗਾ। ਔਰ ਅਲਟੀਮੇਟਲੀ ਕਦੇ ਵੀ ਜਿਹੜਾ ਇਸ ਲਾਈਨ ਦੇ ਉੱਤੇ ਹੀ ਜਿਹੜਾ ਹੈਲ ਨੂੰ ਜਾਣ ਦਾ ਮਤਲਬ ਹੈ ਵੀ ਮੁਕੰਮਲ ਤਬਾਹੀ ਕਿ ਉਸ ਰਸਤੇ ਨੂੰ। ਔਰ ਜਿਸ ਤਰੀਕੇ ਦੇ ਨਾਲ ਹਿੰਦੂ ਤਵੀਆਂ ਨੇ ਕੂਟਨੀਤੀ ਦੀਆਂ, ਡਿਪਲੋਮੇਸੀ ਔਰ ਗੁਆਂਢ ਦੀਆਂ ਔਰ ਸਾਰੀਆਂ ਕਨਵੈਨਸ਼ਨ ਜਿਹੜੀਆਂ ਤੋੜ ਕੇ ਜਿਸ ਕਿਸਮ ਦਾ ਇਹ ਭੜਕਾਊ ਮਾਹੌਲ ਕ੍ਰੀਏਟ ਕਰ ਰਹੇ ਨੇ, ਇਹ ਟੁਵਰਡਸ ਕਨਫਰੰਟੇਸ਼ਨ ਔਰ ਅਲਟੀਮੇਟਲੀ ਨਿਊਕਲੀਅਰ ਕਨਫਰੰਟੇਸ਼ਨ 'ਚ ਵੀ ਜਾ ਸਕਦਾ ਹੈ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਵੀ ਇਸ ਸਾਰੇ ਚੋਂ ਹੁਣ ਸਿੱਖਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਇਹ ਜਿਹੜੀ ਵੀ ਚੇਂਜਸ ਇਸ ਕਿਸਮ ਦੀ ਜਦੋਂ ਅਨਰੈਸਟ ਹੁੰਦੀ ਹੈ ਜਾਂ ਦੂਸਰਾ ਹੁੰਦਾ ਹੈ, ਫਿਰ ਜਿਹੜੇ ਹੈਵ ਨਾਟ ਹੁੰਦੇ ਨੇ, ਜਿਨ੍ਹਾਂ ਨੂੰ ਬਿਲਕੁਲ ਹਾਸ਼ੀਏ ਜਾਂ ਹਾਸ਼ੀਏ ਤੋਂ ਬਾਹਰ ਕੀਤਾ ਹੁੰਦਾ ਹੈ, ਉਹਨਾਂ ਦਾ ਮੌਕਾ ਹੁੰਦਾ ਹੈ ਆਪਣੇ ਪ੍ਰਭਾਵ ਨੂੰ ਬਣਾਉਣ ਦਾ, ਆਪਣੀ ਗੱਲ ਨੂੰ ਅੱਗੇ ਤੋਰਨ ਦਾ। ਜੀ ਬਿਲਕੁਲ। ਸੋ ਇਹ ਇਸ ਵੇਲੇ ਇਸ਼ੂ ਬਣਿਆ ਹੋਇਆ ਜੀ ਡਾਕਟਰ ਸਾਹਿਬ, ਬਿਲਕੁਲ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।